ਅੱਜ ਵੇਲਾ ਹੈ ਆ ਕੀ ਹੋਇਆ ਤਰੀਕ ਇੱਧਰ ਆਉਂਦੀ ਇਹ ਆ ਜਿਵੇਂ ਕ੍ਰਿਕਟ ਖੇਡਦੇ ਹੁੰਦੇ ਆ ਉਹ ਵੇਲਾ ਆਉਂਦਾ ਹੀ ਅੱਜ ਅੱਲਾ ਮਾਰਿਆ ਅੱਜ ਵੇਲਾ ਕੱਲ ਆ ਜਾਓ ਉਹ ਹੈਲੋ ਇੱਧਰ ਉਹਦਾ ਫੜਾ ਯਾਰ ਫੜੀ ਭਰਾ ਕੋ ਫੜਾ ਲੈ ਖਾ ਲਾ ਜਾ ਭਰਾ ਜਾ ਉਹ ਮਾਰੀ ਚੱਕ ਉਹ ਸਦਕਾ ਛੁੱਟੀ ਦਾ ਹੀ ਆ ਕਿਹੜਾ ਜਿੱਦਣ ਮੈਨੂੰ ਭੁੱਖ ਲੱਗੀ ਸੀ ਤੇ ਮੈਂ ਤੂੰ ਰੋਵਿਆ ਡਰਾਮੇਬਾਜ਼ ਚੱਲ ਤੂੰ ਰੋਲਾ ਮੈਂ ਖਾ ਲੈਣਾ ਹਲੋ ਹਲੋ ਤੂੰ ਖਾ ਲੈਣਾ ਆਪਣਾ ਸੇਬ ਅਸੀਂ ਸਾਡੇ ਕੋ ਆਪਣੇ ਬੜੇ ਸੇਬ ਅਗੜੀ ਚੱਲ ਅੱਗੇ ਗੱਲ ਸੁਣ ਮੇਰੀ ਹੁਣ ਤੂੰ ਸੋਚ ਸਮਝ ਕੇ ਗਰੰਟੜਾ ਬਣ ਕੇ ਆਈ ਆ ਮੈਂ ਆ ਗਿਆ ਚੱਲ ਤੂੰ ਲੈ ਜਾ ਚੱਲ ਬੜੇ ਚੱਲ ਤੇਰੇ ਚੱਲ ਦੇਖ ਪੈਰ ਲੈਣਾ ਉਹ ਤੈਨੂੰ ਤੁਰ ਪੀ ਇੱਥੇ ਮੈਂ ਤੂੰ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਸੋ ਕਾਫੀ ਦਿਨ ਹੋ ਗਏ ਆ ਸ਼ਹੀਦੀ ਦਿਹਾੜੇ ਚੱਲ ਰਹੇ ਸੀਗੇ ਸੋ ਸ਼ਹੀਦੀ ਦਿਹਾੜੇ ਕੱਲ ਸਮਾਪਤ ਹੋ ਗਏ ਨੇ ਤੇ ਅੱਜ ਅਸੀਂ ਲੈ ਕੇ ਆਏ ਜੀ ਗੋਗਾ ਪਸਰੂਰੀ ਤੇ ਸਲੀਮ ਅਲਵੇਲਾ ਦੀ ਇੱਕ ਨਵੀਂ ਵੀਡੀਓ ਸੋ ਇਹ ਵੀਡੀਓ ਆਲਮੋਸਟ 8 ਦਿਨ ਪਹਿਲਾਂ ਆਈ ਸੀ ਆਪਾਂ ਇਹ ਤੇ ਰਿਐਕਸ਼ਨ ਨਹੀਂ ਦਿੱਤਾ ਹਜੇ ਤੱਕ ਤੇ ਇਹ ਵੀਡੀਓ ਦਾ ਜਿਹੜਾ ਟਾਈਟਲ ਹੈਗਾ ਜੀ ਟਾਈਟਲ ਹੈਗਾ ਬੇਟੀ ਬਾਪ ਕੇ ਸਾਥ ਜਾਏਗੀ ਸਲੀਮ ਅਲਵੇਲਾ ਐਂਡ ਗੋਗਾ ਪਸਰੂਰੀ ਫਨੀ ਵੀਡੀਓ ਤੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਜਿਹੜੇ ਫਨੀ ਵੀਡੀਓ ਦੇਖਣਾ ਪਸੰਦ ਕਰਦੇ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਤੇ ਅੱਜ ਦੋਸਤੋ ਕਰਦੇ ਹਾਂ ਜੀ ਵੀਡੀਓ ਸਟਾਰਟ ਬਾਕੀ ਗੱਲਬਾਤ ਕਰਾਂਗੇ ਬਾਅਦ 'ਚ ਤੇਰੇ ਸਾਹਮਣੇ ਵੀ ਭਰਾ ਨੇ ਕੀ ਕੀਤਾ ਈ ਅੱਜ ਅੱਗੋਂ ਬਾਰੀ ਕੀਤੀ ਉਹ ਮੇਰੇ ਨਾਲ ਉਹਨੇ ਅੱਜ ਹੈ ਤੁਹਾਨੂੰ ਵੀ ਕੀ ਲੋੜ ਸੀ ਉਹਦਾ ਹੀ ਨਾਂ ਲਿਖਵਾਉਣ ਦੀ ਇਹ ਪੀਰੇ ਦਾ ਬੇੜਾ ਗਰਕ ਹੋਇਆ ਹੀ ਸਾਰਾ ਨਾ ਕਿਉਂ ਉਹ ਆਂਦਾ ਸੀ ਵੀ ਮੈਂ ਨਾ ਤੁਹਾਡੇ ਘਰ ਦਾ ਸਰਬਰਾਹ ਤੇ ਤੇਰਾ ਵੱਡਾ ਭਰਾ ਹੀ ਆ ਨਾ ਮੈਂ ਉਹਦਾ ਹੀ ਨਾਂ ਲਿਖ ਦਿੰਦਾ ਆ ਨਾ ਉਹ ਨਾਂ ਲਿਖਦਾ ਨਾ ਇੱਥੇ ਤੱਕ ਗੱਲ ਪਹੁੰਚਦੀ ਕਿੱਥੇ ਗਿਆ ਈ ਪੈਲੀਆਂ 'ਚ ਮੇਰੇ ਕੰਮ ਕਰਦਿਆਂ ਤੇ ਉੱਥੇ ਮੇਰੀ ਬੇਇੱਜ਼ਤੀ ਕਰਕੇ ਆਇਆ ਈ। ਐਡੇ ਚਾਵਾਂ ਨਾਲ ਮੈਂ ਲੱਸੀ ਬਣਾਈ ਸੀ ਤੁਹਾਡੇ ਲਈ ਲੱਸੀ ਤੇ ਮੇਰੇ ਲਈ ਜ਼ਹਿਰ ਹੋ ਗਈ ਲੱਸੀ ਨਹੀਂ ਉਹ ਰੋੜੀ ਉਹਨੇ ਖੂਨ ਰੋੜਿਆ ਹੀ ਮੇਰਾ ਏਡੇ ਚਾ ਮੈਂ ਕਿਹਾ ਵੀ ਲਿਆ ਵੀ ਪਰ ਖੂਨ ਤਾਂ ਲਾਲ ਕਲਰ ਦਾ ਨਹੀਂ ਹੁੰਦਾ ਮਿਸਾਲ ਵੀ ਹੁੰਦੀ ਆ ਤੂੰ ਤੇ ਹੁਣ ਅੱਛਾ ਤਫਸੀਲ ਚ ਹੀ ਪਰ ਪੈ ਨਹੀਂ ਜਾਂਦੀ। ਮੈਂ ਕਿਹਾ ਸ਼ਾਇਦ ਤੁਹਾਨੂੰ ਉਹ ਮਿਸਾਲ ਸੱਚੀ ਹੋ ਗਈ ਖੂਨ ਚਿੱਟੇ ਹੋ ਗਏ ਆ ਲੈ ਨਹੀਂ ਹੋ ਗਏ ਸਿੱਟੇ ਨਾ ਹੁੰਦੇ ਉਹ ਮਗਰ ਜਾਣਾ 7500 ਦੀ ਕਿਹੜੀ ਕਾਤ ਹੈ ਚਲ ਕੋਈ ਨਹੀਂ ਆਪਾਂ ਦੇ ਦੇਾਂਗੇ ਤੁਸੀਂ ਖਾਓ ਪਹਿਲੇ ਨਹੀਂ ਦੇ ਤੇ ਦਿਆਂਗੇ ਮੈਂ ਤੈਨੂੰ ਅੱਗੇ ਵੀ ਆਖਿਆ ਸੀ ਜਦੋਂ ਵੱਡੀ ਭਰਜਾਈ ਆਈ ਸੀ ਤੈਨੂੰ ਮਨਾ ਕੀਤਾ ਸੀ ਨਾ ਵੀ ਹੇਸ਼ ਕੇ ਨਹੀਂ ਪੈਣਾ ਤੂੰ ਫੇਰ ਉਹੀ ਗੱਲ ਐ ਭਾਬੀ ਇੱਕਦਮ ਤੂੰ ਆਪਣਾ ਤੇਵਰ ਬਦਲ ਲੈਂਦੀ ਹੈ ਹੁਣ ਵੀ ਗਈ ਆ ਨਾ ਮੁੜ ਕੇ ਆਵੇ ਜਿਹੜੀ ਕਰਤੂਤ ਉਹਨੇ ਘੋਲੀ ਨਾ ਸਾਡਨਾ ਆਪੂ ਨੇ ਮੂੰਹ ਨਹੀਂ ਉਹ ਲਾਉਣਾ ਦੋਵਾਂ ਜੀਆਂ ਨਹੀਂ ਮੈਨੂੰ ਕੀ ਲੋੜ ਇਹਨਾਂ ਨੂੰ ਮੂੰਹ ਲਾਉਣ ਦੀ ਹੈ ਨੇ ਇਹੋ ਜਿਹੇ ਰਹਿਣ ਦਿਓ ਤੁਸੀਂ ਔਰ ਭਾਬੀ ਤੇ ਵੈਸੇ ਹੀ ਜਦੋਂ ਦੀ ਉਹ ਹਾਂਡੀ ਤੋਂ ਲੜੀ ਮੈਂ ਤੇ ਉਹਨੂੰ ਬੁਲਾਉਣ ਨੂੰ ਦਿਲ ਨਹੀਂ ਕਰਦਾ ਵੀ ਆਏ ਦਿਨ ਵੱਡੀ ਭਰਜਾਈ ਜਿਹੜੀ ਆ ਪੇਕਿਆਂ ਦੇ ਟੁਰੀ ਰਹਿੰਦੀ ਆ ਹੈ ਤੂੰ ਹੈ ਉਹਨੂੰ ਫਿਕਰ ਵੀ ਪਿੱਛੇ ਕੀ ਹੁੰਦਾ ਕੀ ਨਹੀਂ ਤੇਰਾ ਅੱਬਾ ਚੰਗਾ ਹੀ ਇਸ ਗੱਲੋਂ ਓਏ ਅੱਬਾ ਤੇ ਬੰਦ ਰੱਖਿਆ ਕਰੋ ਚੌੜ ਚਪੱਟ ਖੁੱਲਾ ਰਹਿੰਦਾ 100 ਕੁੱਤਾ ਬਿੱਲਾ ਅੰਦਰ ਵੜ ਆਉਂਦਾ ਤੁਸੀਂ ਆ ਹੀ ਗਏ ਜੇ ਮੈਂ ਕਿਹਾ ਤੁਸੀਂ ਉਹਨਾਂ ਨੂੰ ਡੱਕ ਦੇਣਾ ਸੀ ਵੱਡਾ ਰੋੜਾ ਮਾਰ ਦਿੰਦਾ ਬੰਦਾ ਮੈਂ ਕੀ ਢੋਣਾ ਹੁਣ ਖੁੱਲਾ ਰਵੇ ਤੁਸੀਂ ਖੋਲਿਆ ਤੇ ਖੁੱਲਾ ਰਵੇ ਮੈਨੂੰ ਕੀ ਫਿਰ ਆ ਵੇਖ ਲੈ ਆਂਦੇ ਹੀ ਮੰਜੀ ਕਿੰਜ ਮਾਰੀ ਇਹ ਕਿ ਲੱਗ ਪਤਾ ਗਿਆ ਘਰ ਚ ਕੋਈ ਨਹੀਂ ਉਹ ਕੋਈ ਪਕਾਇਆ ਨਹੀਂ ਭਾਬੀ ਥੋੜਾ ਪਤਾ ਨਹੀਂ ਮੇਰੇ ਬੰਦੇ ਨੇ ਕਿਹਾ ਸਿਰਫ ਮੇਰੇ ਲਈ ਰੋਟੀ ਪਕਾਣੀ ਵਜਾ ਪਤਾ ਨਹੀਂ ਤੁਸੀਂ ਲੜੇ ਹੋ ਅੱਗੇ ਹੀ ਉਹਨੂੰ ਕਮਜ਼ੋਰੀ ਹੋ ਗਈ ਮੈਂ ਸੇਬ ਖਵਾਉਣ ਡਈ ਆ ਕਮਜ਼ੋਰੀ ਹੋ ਗਈ ਹੈ ਦੇਖੋ ਬੜਾ ਸਿਰ ਵਾਲਾ ਨਾਲ ਟਰੈਕਟਰ ਖਿੱਚਣਾ ਇਹਨੇ ਕਮਜ਼ੋਰੀ ਹੋ ਗਈ ਹੈ ਤੁਹਾਡੀ ਹੁਣ ਅਸੀਂ ਫੈਮਿਲੀ ਬੈਠੇ ਆ ਹਾਂ ਹੈ ਤੁਹਾਡਾ ਕੋਈ ਵਿੱਚ ਹੈ ਵਾ ਕੋਈ ਫਿਊਲ ਦੀ ਗੱਲ ਕਰਨ ਦਾ ਕੋਈ ਵਿੱਚ ਨਹੀਂ ਮੇਰਾ ਦੇ ਵਿੱਚ ਕੋਈ ਵੀ ਨਹੀਂ ਇੱਕ ਅੱਧਾ ਸੇਬ ਹੈਗਾ ਮੇਰਾ ਵਿੱਚ ਉਹ ਮੈਨੂੰ ਦੇ ਦਿਓ ਕੀ ਗੱਲ ਤੇ ਮੈਂ ਉੱਥੇ ਬਹਿ ਕੇ ਖਾਵਾਂ ਸੇਬ ਕੀ ਹੋਇਆ ਬਲੱਡ ਲੋ ਹੋ ਗਿਆ ਤੁਹਾਡਾ ਕਿਉਂ ਕੀ ਹੋਇਆ ਰੋਟੀ ਤੇ ਹੁਣੇ ਖੋ ਕੇ ਗਿਆ ਆ ਕੀ ਆ ਥੋੜੇ ਦਿਨ ਹੋਏ ਆ ਤੂੰ ਲੱਸੀ ਵਾਲੀ ਨਹੀਂ ਤੈਨੂੰ ਖਿਆਲ ਆਇਆ ਵੀ ਮੇਰਾ ਨਿੱਕਾ ਭਰਾ ਆ ਉਹ ਤੇ ਫਿਰ ਗੁੱਸਾ ਚੜ ਹੀ ਜਾਂਦਾ ਭਰਾਵਾਂ ਤੇ ਇਹ ਤੈਨੂੰ ਹੀ ਚੜਦਾ ਗੁੱਸਾ ਏਡੀਆਂ ਪੌੜੀਆਂ ਲਵਾਈਆਂ ਆਪਣੇ ਆਪ ਤੇ ਚੜਦਾ ਹੁਣ ਜਦੋਂ ਮੇਰੀ ਗਈ ਆ ਉੱਥੇ ਪੇਕਿਆਂ ਦੇ ਤੇ ਚਲੋ ਹੁਣ ਮੇਰਾ ਨਹੀਂ ਬਣਦਾ ਰੋਟੀ ਘਰੋਂ ਖਾ ਯਾ ਤੇਰੀ ਬੁੱਢੀ ਦਾ ਸੁਭਾਅ ਜਦੋਂ ਸਾਡੀ ਗਈ ਸਾਲਨ ਤੋਂ ਕੀ ਤੁਸੀਂ ਕੁੱਤਖਾਨਾ ਕੀਤਾ ਸੀ ਇੱਥੇ ਜਿਹੜੇ ਪਿੰਡ ਨੂੰ ਅੱਛਾ ਵਿਖਾਇਆ ਚਲੋ ਬਹੁਤਾ ਬੋਲੋ ਨਾ ਤੁਹਾਡੀ ਅੱਗੇ ਤਬੀਅਤ ਠੀਕ ਨਹੀਂ ਆ ਖਾਓ ਤੁਸੀਂ ਇਹਨੂੰ ਸੇਬ ਡਾਕਟਰ ਨੇ ਦੱਸਿਆ ਬਾਜੀ ਠੀਕ ਰਹਿਣ ਡਈ ਸੇਬ ਵਾਲੇ ਨੇ ਦੱਸਿਆ ਸੀ ਵੀ ਇਹਨੇ ਖਾਣੇ ਆ ਉਹਨੇ ਦੇਣੇ ਹੀ ਨਹੀਂ ਸੀ ਇਹਨੂੰ ਤੂੰ ਮਲੋਂ ਖਾ ਰੇਤ ਖਾ ਇਹਨਾਂ ਗੱਲਾਂ ਹੀ ਆ ਅਗਲੇ ਨੂੰ ਵੇਖਣਾ ਨਹੀਂਗਾ ਆਪਣੀ ਫੈਮਿਲੀ ਨਾਲ ਬੈਠਾ ਮੇਰੀ ਕੋਈ ਬਾਨੋ ਦਾ ਸਾਹਮਣੇ ਮੇਰੀ ਫੈਮਿਲੀ ਤੇ ਤੁਸੀਂ ਮੇਰੀ ਫੈਮਿਲੀ ਨਹੀਂ ਹੈ ਉਹ ਕੋਈ ਭਰਾ ਤੂੰ ਮੇਰਾ ਭਰਾ ਦੇ ਹੁੰਦਾ ਆ ਕੋਈ ਮੀਆਂ ਬੀਵੀ ਦੀ ਕੋਈ ਆਪਣੀ ਵੀ ਗੱਲ ਹੁੰਦੀ ਆ ਵਿੱਚ ਜ਼ਰੂਰ ਤੁਸੀਂ ਪੰਗਾ ਲੈਣਾ ਹੁੰਦਾ ਤੁਸੀਂ ਗੱਲਾਂ ਕਰੋਗੇ ਮੈਂ ਹੁਣ
ਹੁਣ ਮੈਂ ਕੰਮ ਤੋਂ ਆਇਆ, ਭੁੱਖ ਲੱਗੀ ਕੰਮ ਆਇਆ ਭੁੱਖ ਤੇ ਅਸੀਂ ਮੰਡੀ ਬੈਠੇ ਆ ਜਾਂ ਅਸੀਂ ਹੋਟਲ ਪਾਇਆ ਆ। ਨਹੀਂ ਭੋਰਾ ਸੇਬ ਮੈਨੂੰ ਨਹੀਂ ਲੰਘਦਾ। ਨਹੀਂ ਲੰਘਦਾ ਤੈਨੂੰ ਕਦੀ ਖਾਦਾ ਪਹਿਲਾਂ? ਉਹ ਸੇਬ ਮੇਰੇ ਅੰਦਰ ਜਾ ਕੇ ਲੜ ਪੈਂਦਾ। ਆ ਮੇਰੀ ਗੱਲ ਸੁਣ, ਗੱਲ ਕਰੀ ਕਰਾਂਗਾ ਇਨਸਾਫ ਦੀ। ਜਦੋਂ ਤੁਸੀਂ ਸਾਨੂੰ ਨਹੀਂ ਪੁੱਛਿਆ, ਜਦੋਂ ਸਾਡੇ ਤੇ ਵੇਲਾ ਆਇਆ ਸੀ, ਮੇਰੇ ਤੇ ਅਯਾਬ ਆਇਆ ਸੀ ਉਦੋਂ। ਕਿਹੜਾ? ਤੇ ਉਹ ਔਖਾ ਵੇਲਾ ਮੇਰੇ ਤੇ ਬਣਿਆ ਸੀ। ਕਿਹੜਾ? ਜਿੱਦਣ ਮੈਨੂੰ ਭੁੱਖ ਲੱਗੀ ਸੀ ਤੇ ਮੈਂ ਰੋਵਿਆ ਡਰਾਮੇਬਾਜ਼। ਚੱਲ ਤੂੰ ਰੋਲਾ, ਮੈਂ ਖਾ ਲੈਣਾ। ਹੈਲੋ ਤੂੰ ਖਾ ਲੈਣਾ। ਕੀ ਹੋਇਆ? ਸੇਬ ਦਾ ਨਾ ਰੇਟ ਪੁੱਛ ਪਿੰਡੋਂ ਜਾ ਕੇ। ਓਏ ਹੋਏ ਕੀ ਆ? ਤੂੰ ਕੀ ਭਾਅ ਦੇ ਰਿਹਾ ਹੈ? ਤੂੰ ਕੀ ਭਾਅ ਦੇ ਰਿਹਾ? ਤੈਨੂੰ ਮੈਂ ਤੇਰੇ ਕੋਲ ਲੈ ਲੈਣਾ। ਸਕੂਲ ਦੇ ਸਾਹਮਣੇ ਲਾਇਆ ਮੈਂ। ਦੇ ਅੱਧਾ ਕਿਲੋ ਤੋਲ ਦੇ। ਲਿਆ ਅੰਦਰੋਂ ਤੱਕੜੀ ਲਿਆ। ਅੱਧਾ ਕਿਲੋ ਤੋਲ ਦੇ। ਤੋਲ ਦੇ ਲਿਆ, ਪੈਸੇ ਹੈਗੇ ਆ ਮੇਰੇ ਕੋਲ, ਮੈਂ ਮੁਫਤ ਨਹੀਂ ਲੈਣੇ ਤੇਰੇ ਕੋਲ। ਕੇਲੇ ਕੀ ਦਰਜਨ ਲਾਏ? ਉੱਥੇ ਜਾ ਕੇ ਵੇਖ ਜਾ। ਕੇਲੇ ਕੀ ਦਰਜਨ ਲਾਏ? ਮੈਂ ਰੇੜੀ ਲਾ ਕੇ ਬੈਠਾ ਆ। ਜਾ ਉੱਥੇ ਪਿੰਡੋਂ ਜਾ, ਲਿਆਕਤ ਦੇ ਨਾਲ ਲਾਈ ਬੈਠਾ। ਤੈਨੂੰ ਰੇਟ ਦਾ ਪਤਾ ਹੀ ਨਹੀਂਗਾ। ਭਾਬੀ ਕੀ ਭਾਅ ਆ ਰੇਟ? ਉਹ ਲੈ ਕੇ ਆਏ ਨੇ, ਮੈਨੂੰ ਨਹੀਂ ਪਤਾ। ਚਲੋ ਗੁੱਸਾ ਨਾ ਕਰੋ, ਵੱਡਾ ਭਰਾ ਹੈ। ਚਲੋ ਮਾਫੀ ਦੇ ਦੋ ਯਾਰ, ਤੁਸੀਂ ਕਿਉਂ ਸਾਡੇ ਲੁੱਚ ਤੜਨ ਡਏ ਹੋ ਫੈਮਿਲੀ ਦੇ ਵਿੱਚ? ਲੁੱਚ ਕਾਹਦਾ? ਆਹੋ ਖਾ ਲੈ, ਸੂਰ ਖਾਈ ਜੇ ਖਾਦਾ ਹੀ ਤੇ ਸੂਰ ਕਿਸੇ ਦੇ ਕਹਿਣ ਨਾਲ ਖਾਦਾ ਨਹੀਂ ਜਾਂਦਾ। ਹਾਂ ਜ਼ਮੀਰ ਹੋਵੇ ਤੇ ਫੇਰ ਹੀ ਆ ਨਾ। ਜ਼ਮੀਰ ਹੋਵੇ ਤੇ ਤੂੰ ਚਲਾ ਕੇ ਮਾਰੇ ਵੀ ਮੈਂ ਨਹੀਂ ਖਾਂਦਾ। ਆਹੀ ਤੁਹਾਡੇ ਚ ਕਰਤੂਤ ਆ ਨਾ। ਇਹ ਮੇਲਾ, ਇਹ ਤਾਰੀਖ ਜਿਹੜੀ ਆ ਨਾ ਆਪਣੇ ਆਪ ਨੂੰ ਦਰਾਉਂਦੀ ਆ। ਸੋਚ ਉਹ ਮੇਲਾ ਵੇਖ, ਉਹ ਸਦੀ ਵੇਖ, ਉਹ ਚਾਨਣ ਵੇਖ। ਜਦੋਂ ਤੁਸੀਂ ਮੈਨੂੰ ਦਦਕਾਰਿਆ ਸੀ 2 ਰੋਟੀਆਂ ਖਾਲਣ ਤੋਂ, ਮੈਨੂੰ ਉਹ ਮਾਰਿਆ ਸੀ ਚਲਾ ਕੇ, ਪੂਰੇ ਪਿੰਡ ਬੇਇੱਜ਼ਤੀ ਕੀਤੀ। ਤੇ ਇੰਜ ਕਹਿੰਦੇ ਆ ਧੀਆਂ ਨਮਾਣੀਆਂ ਵੇਖ, ਟਾਈਟੈਨਿਕ ਵੇਖ, ਪੁਰਾਣੀ ਫਿਲਮ ਵੇਖ। ਹੈ ਹੁਣ ਆਇਆ ਨਾ ਵੇਲਾ। ਇਹ ਦੁਨੀਆ ਗੋਲ ਆ ਭਾਕੂ। ਇਹ ਕਿਸੇ ਤੇ ਜ਼ੁਲਮ ਕਰਨਾ, ਇੱਕ ਦਿਨ ਆਉਣਾ ਤੁਹਾਡੇ ਤੇ ਉਹ ਟਾਈਮ। ਅੱਛਾ ਚਲੋ ਗੁੱਸਾ ਨਾ ਕਰੋ, ਤੁਹਾਡੀ ਤਬੀਅਤ ਠੀਕ ਦੀ ਸੇਵਾ। ਮੈਂ ਕਿਸੇ ਦਾ ਰੁਪਈਆ ਤਾਂ ਨਹੀਂ ਦੇਣਾ ਪਿੰਡ 'ਚ। ਹੈ ਤੇ ਅਸੀਂ ਮੰਗਦੇ ਫਿਰਦੇ ਆ, ਅਸੀਂ ਕੰਮ ਨਹੀਂ ਕਰਦੇ। ਜਾ ਵੇਖ ਬੂਆ ਖੋਲ ਕੇ ਸਾਡਾ ਮਣਾ ਮੂੰਹ ਦਾਣੇ ਪਏ ਹੀ ਵਿੱਚ। ਤੇ ਖਾਇਆ ਵੀ ਕਰੋ ਨਾ। ਖਾਣੇ ਹੀ ਆ ਅਸੀਂ, ਕਿਸੇ ਕੋ ਲੈ ਕੇ ਨਹੀਂ ਖਾਂਦੇ। ਤੇਰੇ ਲੱਕ ਤੇ ਵੀ ਦਾਣੇ ਨਿਕਲੇ ਕਿੰਨੇ? ਇੰਨੇ ਦਾਣੇ ਤੇਰੇ? ਇੰਨੇ ਦਾਣੇ ਆ। ਹੁਣ ਭੇਜ ਕੇ ਹੁਣ ਪਛਤਾਉਣ ਡਿਆ ਨਾ। ਜਾਂ ਮੈਨੂੰ ਲੈ ਜਾ, ਮੈਂ ਮਨਾ ਲਿਆ। ਗਈ ਆ ਲੜ ਕੇ ਗਈ ਆ। ਉਹਦੀ ਭੈਣ ਦਾ ਵਿਆਹ ਵਰੀ ਖਰੀਦਣ ਦਾ ਆ। ਵਰੀ ਖਰੀਦਣ ਡਈ ਆ। ਅਗਲੇ ਹਫਤੇ ਵਿਆਹ ਉਹਨਾਂ ਦਾ। ਏਡੀ ਉਹ ਮਾਡਲ ਜਿਹੜੀ, ਉਹਨੂੰ ਬੜਾ ਪਤਾ ਵੀ ਕਿਹੜਾ। ਅਗਲੇ ਧੀ ਨੂੰ ਪੁੱਛ ਕੇ ਕੰਮ ਕਰਦੇ ਆ ਜਿਹੜਾ ਵੀ। ਕੋਈ ਨਹੀਂਗਾ ਉਹਦਾ ਪਿਓ ਨਹੀਂ ਟੁਰੀ ਹੁੰਦੀ ਆ। ਇਹ ਪਤਾ ਨਹੀਂ ਕੀ ਪੁੱਛ ਕੇ ਕਰਦੇ। ਉਹਦਾ ਲੱਤਾਂ ਹੈਗੀਆਂ ਤੇ ਟੁਰਨ ਦੇ ਉਹਨੂੰ। ਮੈਂ ਤੇਰੇ ਵਾਂਗੂ ਪਾਬੰਦੀ ਤੇ ਨਹੀਂ ਲਾਈ। ਪਾਬੰਦੀ ਨਹੀਂ ਗਈ, ਆਪਣੇ ਘਰ ਦਾ ਸੁਭਾਅ ਹੁੰਦਾ। ਕੀ ਹੋਇਆ ਹੁਣ? ਕੀ ਹੋਇਆ? ਕੀ ਹੋਇਆ ਹੁਣ? ਕੀ ਹੋਇਆ? ਕੀ ਤੂੰ ਘੜੀ ਮੁੜੀ ਐ ਨੂੰ ਆਉਣਾ ਆ? ਤੇ ਡਾਕਟਰ ਨੇ ਕਿਹਾ ਵੀ ਕਿਸੇ ਨੂੰ ਸੇਬ ਨਹੀਂ ਖਾਣ ਦੇਣਾ। ਨਾ ਕਰੋ ਤੁਸੀਂ, ਖਾ ਲਓ ਤੁਸੀਂ। ਕੀ ਗੱਲ ਆ? ਵੱਡਾ ਭਰਾ ਚੱਲ ਕੁਛ ਨਹੀਂ ਹੁੰਦਾ। ਖਾ ਲਓ। ਰੱਖ ਫਾੜੀ ਇੱਥੇ। ਕਿਉਂ ਫਾੜੀ ਰੱਖ? ਕਿਉਂ ਕੀ ਹੋਇਆ? ਉਹਦਾ ਫੜਾ ਯਾਰ, ਫਾੜੀ ਭਰਾ ਕੋ ਫੜਾ ਲੈ। ਖਾ ਲੈ ਜਾ ਭਰਾ। ਉਹ ਮਾਰੀ ਜਾਂਦੇ। ਉਹ ਸਦਕਾ ਸੁੱਟੀ ਦਾ ਹੀ ਆ। ਸਦਕਾ ਸੁੱਟਣਾ ਦਾ ਖਾ ਹੁਣ ਮਾਰ। ਤੈਨੂੰ ਮੈਂ ਨਹੀਂ ਖਾਣਾ। ਸਦਕਾ ਖਾ। ਤੇਰੇ ਤੋਂ ਮਾਰ ਕੇ ਆਇਆ ਵੇਲਾ। ਵੇਲਾ ਆਇਆ ਉਹ। ਆਇਆ ਵੇਲਾ। ਅੱਜ ਆਇਆ ਹੀ ਉਹ ਵੇਲਾ। ਅੱਜ ਵੇਲਾ ਆਇਆ। ਆ ਕੀ ਹੋਇਆ? ਤਰੀਕ ਇੰਦਰ ਇਹ ਆਉਂਦੀ ਜਿਵੇਂ ਆ। ਕ੍ਰਿਕਟ ਖੇਡਦੇ ਹੁੰਦੇ ਆ। ਉਹ ਵੇਲਾ ਆਉਂਦਾ ਹੀ ਉਹ ਅੱਜ। ਮਾਰਿਆ ਅੱਜ ਵੇਲਾ। ਕੱਲ ਆ ਜਾਓ। ਉਹ ਹੈਲੋ ਇੱਧਰ ਤੁਸੀਂ ਲੱਗੇ ਜੇ ਆਪਣਾ ਯਾਰ। ਓਏ ਆ ਕਰ ਬਾਨੋ। ਹਾਂਜੀ ਤੂੰ ਮੈਨੂੰ ਕੀ ਸਮਝਦੀ ਆ? ਮੈਂ ਤੁਹਾਨੂੰ ਵੱਡਾ ਭਰਾ ਸਮਝਨੀ ਆ, ਪਿਓ ਸਮਝਨੀ ਆ, ਜੇਠ ਸਮਝਨੀ ਆ। ਘਰ ਦੇ ਸਰਬਰਾਹ ਹੋ ਤੁਸੀਂ ਬਈ। ਯਾਨੀ ਇੰਨੇ ਰਿਸ਼ਤੇ ਆ ਤੇ ਮੈਂ ਵਿਹਲਾ ਬੈਠਾ ਤੇ ਉਹਨੂੰ ਸੇਬ ਖਵਾਉਂਦੀ। ਉੱਠ ਕੇ ਕਿਚਨ 'ਚ ਨਾ 2 ਫੁਲਕੇ ਲਾ ਦੇ, ਮੈਨੂੰ ਭੁੱਖ ਲੱਗੀ ਆ, ਰੋਟੀ ਖਵਾ। ਚਲੋ ਠੀਕ ਹੋ ਗਿਆ। ਕੀ ਗੱਲ ਆ? ਕੀ ਗੱਲ ਆ? ਚੁੱਪ ਕਰਕੇ ਉਹ ਰੋਟੀ ਇਹ ਹੀ 2 ਫੁਲਕੇ ਹੀ ਯਾਦ ਕਰ ਅੱਖਾਂ ਅੱਗੇ ਲਿਆ ਦੋ। ਵਿਚਾਰੇ ਗੋਗੇ ਨੂੰ ਸੁਣਾਇਆ। ਕੌਣ ਆਇਆ? ਆ ਗਿਆ ਲਓ। ਇੱਧਰ ਬਾਬਾ ਜੀ ਨੁੱਕਰ 'ਚ ਆ ਜਾਓ। ਘਰ ਚ ਬੜੀ ਉਮਰ ਆ ਤੁਹਾਡੀ, ਯਕੀਨ ਕਰੋ ਇੱਕ ਵਾਰੀ ਵੀ ਤੁਹਾਨੂੰ ਯਾਦ ਨਹੀਂ ਕੀਤਾ। ਨਹੀਂ ਕੀਤਾ ਯਾਦ। ਆ ਜਾਓ। ਤੁਹਾਨੂੰ ਕੀ ਪਤਾ ਮੈਂ ਕਿੰਨਾ ਪਰੇਸ਼ਾਨ ਆਇਆ। ਨਹੀਂ ਪਰੇਸ਼ਾਨ ਤਾਂ ਹੋਣਾ ਹੀ ਹੈ ਜੀ। ਤਾਏ ਨੇ ਸ਼ੂਗਰ ਇਹਨੂੰ ਆ, ਗੁਰਦੇ ਇਹਦੇ, ਫੇਲ ਆ, ਗੋਡੇ ਇਹਦੇ ਰਹੇ ਆ। ਹੁਣ ਕੈਂਸਰ ਦੀ ਰਿਪੋਰਟ ਆਉਣੀ ਆ। ਬਸ ਮੇਰੀ ਆਖਰੀ ਐਲਾਨ ਮੈਨੂੰ ਲੱਗਦਾ ਤੂੰ ਹੀ ਕਰਨਾ। ਜਦੋਂ ਮੈਂ ਤੁਰ ਕੇ ਆ ਗਿਆ ਤੰਦਰੁਸਤਾ ਤੇ ਆ ਗਏ। ਛੱਡੋ ਇਹਨਾਂ ਗੱਲਾਂ ਨੂੰ, ਛੱਡੋ। ਇੰਨਾ ਟੁਰ ਕੇ ਆਇਓ। ਆ ਫੜੋ ਸੇਬ ਖਾਓ। ਆ ਫੜੋ। ਖਵਾ ਇਹਨਾਂ ਨੂੰ। ਮਿੱਠਾ ਵਾ ਸ਼ੂਗਰ ਆ। ਉਹ ਨਹੀਂ ਬਹੁਤਾ ਮਿੱਠਾ ਨਹੀਂ, ਖਾ ਲਓ। ਪਿਛਲੀ ਵਾਰੀ ਵੀ ਕੇਕ ਖਾ ਗਿਆ ਇੱਥੇ ਐਵੇਂ ਨਾ। ਆਕਾਸ਼ ਸੇਬ ਨਾ ਕੁਛ ਨਹੀਂ ਹੁੰਦਾ।
ਬੱਕਰਾ ਟਰੱਕ 'ਚ ਵੱਜਾ ਹੁੰਦਾ ਇੰਜ ਮੈਨੂੰ ਡਿੱਗਾ ਪਿਆਸ ਲੱਗੀ ਮੈਨੂੰ ਪਾਣੀ ਪਿਲਾਓ ਪਹਿਲੇ ਤੁਰ ਕੇ ਆਇਆ ਮੈਂ ਪਾਣੀ ਮੈਂ ਲਿਆਉਣਾ ਮੈਂ ਪਾਣੀ ਲਿਆਉਣਾ ਤੁਸੀਂ ਗੱਲ ਬਲਕਿ ਤੁਸੀਂ ਆਪ ਹੀ ਲਿਆਓ ਉਹ ਪਿਆ ਨਹੀਂ ਤੈਨੂੰ ਇਹ ਨਹੀਂ ਕਿਸੇ ਨੇ ਦੱਸਿਆ ਵੀ ਧੀਆਂ ਦੇ ਘਰ ਦਾ ਪਾਣੀ ਹਰਾਮ ਹੁੰਦਾ ਆਹੋ ਪਾਣੀ ਹਰਾਮ ਹੁੰਦਾ ਹਾਂਜੀ ਤੇ ਫਿਰ ਤੁਸੀਂ ਬੋਤਲ ਮੰਗਾ ਲਾ ਹਾਂਜੀ ਚਲੋ ਪਾਣੀ ਲਿਆਓ ਖੈਰ ਚੱਲ ਪਿਆ ਯਾਰ ਬਾਈ ਤੁਸੀਂ ਆਉਣ ਲੱਗਿਆ ਮਾੜਾ ਜਿਹਾ ਬੰਦਾ ਸੁਨੇਹਾ ਹੀ ਦੇ ਦਿੰਦਾ ਵਾ ਕਿਸੇ ਦੇ ਹੱਥ ਮੈਨੂੰ ਭੱਲਾ ਕੀ ਹੋਇਆ ਕੀ ਹੋਇਆ? ਮੈਂ ਸੁੱਤਾ ਪਿਆ ਸਵੇਰੇ 4:30 ਵਜੇ ਮੈਨੂੰ ਖਾਬ ਆਈ ਮੈਂ ਚਿੱਟਾ ਸੂਟ ਪਾਇਆ ਉਹਦੇ ਚ ਨਹੀਂ ਉਹ ਤਾਂ ਟਾਈਮ ਆ ਹੀ ਰਿਹਾ ਹੁਣ ਮੈਨੂੰ ਮੇਰੇ ਕਹਿਣ ਦਾ ਮਤਲਬ ਚਿੱਟਾ ਸੂਟ ਪਾ ਕੇ ਮੈਂ ਆਇਆ ਆਪਣੀ ਧੀ ਦੇ ਘਰ ਅੱਛਾ ਇਹ ਕਬਰਸਤਾਨ ਨਹੀਂ ਜਾਈਦਾ ਧੀ ਹਾਲ ਥੋੜਾ ਇਹਦਾ ਚਿੱਟਾ ਸੂਟ ਪਾ ਕੇ ਮੇਰੇ ਗਲ ਚ ਉਹਨਾਂ ਨੇ ਗੁਲਾਬ ਦੇ ਹਾਰ ਪਾਏ ਹਾਏ ਹਾਏ ਪੈਂਦੇ ਉਹ ਟਾਈਮ ਪਿੱਛੇ ਲੋਕੀ ਨਾਰੇ ਲਾਣ ਕਲਮਾ ਸ਼ਹਾਦਤ ਅਨੇ ਇਹ ਨਾਰੇ ਨਹੀਂ ਸੀ ਦੇਖੋ ਗੱਲ ਸੁਣ ਨਹੀਂ ਹੁਣ ਦੱਸੋ ਤੁਸੀਂ ਹੁਣ ਕੀ ਖਾਣਾ ਆ ਫਾਇਰਿੰਗ ਹੋ ਰਹੀ ਤੁਹਾਡੇ ਨਾਲ ਆਏ ਬੰਦੇ ਮੈਂ ਸੁਣਿਆ ਨਹੀਂ ਕਹਿੰਦੇ ਨਹੀਂ ਤੇਰੇ ਆਣ ਦੇ ਖੜਾ ਕੇ ਬੜੇ ਹੋਣਗੇ ਮਾਈਏ ਮਜ਼ੇ ਤੇ ਮਾਈਏ ਉਹ ਮੇਰੇ ਵਾਸਤੇ ਹੋਏ ਖੜਾ ਕਾਕਾ ਹਾਂਜੀ ਅਗੋ ਤਾਂ ਸਰਾਣਾ ਫੜਾ ਮੈਨੂੰ ਬਾਈ 8 ਦਿਨ ਰਹਿਣਾ ਇੱਥੇ ਲੋ ਬਾਈ ਮੈਂ ਰਹਿਣ ਨਹੀਂ ਆਇਆ ਮੇਰਾ ਨਾ ਦਿਲ ਉਦਾਸ ਹੋ ਗਿਆ ਹੋ ਜਾਂਦਾ ਜੀ ਹੋ ਜਾਂਦਾ ਜਿਹੜੀ ਮੇਰੀ ਮੀਣੀ ਝੋਟੀ ਆ ਨਾ ਉਹ ਬੜੀ ਪਰੇਸ਼ਾਨ ਕਰ ਰਹੀ ਮੈਨੂੰ ਉਹ ਬਾਨੋ ਤੋਂ ਉਦਾਸ ਹੋ ਜਾਂਦੀ ਬਾਈ ਤੁਸੀਂ ਨਾ ਮੀਣੀ ਝੋਟੀ ਨਾ ਘਾਟੇ ਵਾਧੇ ਚ ਵੇਚ ਦੋ ਲੱਗਦਾ ਇਹਨੇ ਸਾਡਾ ਨਾ ਘਰ ਨਹੀਂ ਵਸਣ ਦੇਣਾ ਉਹ ਇਧਰੋਂ ਅਸੀਂ ਹਜੇ ਲੈ ਕੇ ਆਏ ਆ ਬਾਨੋ ਨੂੰ ਬੀਣੀ ਝੋਟੀ ਫੇਰ ਜਿਹੜੀ ਨਹੀਂ ਹੁਣ ਕਿੰਨੇ ਹਫਤੇ ਤੇ ਹੋ ਗਿਆ ਮਹੀਨਾ ਤੋਂ ਕਿੰਨੇ ਹਫਤੇ 100 ਸਾਲ ਹੋ ਗਿਆ ਦੇਖ ਤੂੰ ਤੇਰੀ ਗਰੰਟੀ ਤੇ ਕੁੜੀ ਭੇਜੀ ਮੈਂ ਹਾਂਜੀ ਹੁਣ ਮੈਨੂੰ ਇਹ ਦੱਸ ਮੇਰਾ ਹੱਕ ਬਣਦਾ 4-5 ਹਫ਼ਤੇ ਹੋ ਗਏ ਉਹਨੂੰ ਆਈ ਨੂੰ ਕਿਉਂ ਪਾਉ 5 ਹਫ਼ਤਿਆਂ ਦੇ ਵਿੱਚ ਬੰਦਾ ਤਾਂ ਦਿਲ ਨਹੀਂ ਕਰਦਾ ਮਿਲਣ ਨੂੰ ਉੱਤੇ ਆ ਕੇ ਗਿਆ ਮੇਰੀ ਝੋਟੀ ਵੱਡੇ ਅਥਰ ਸਿੱਟਣ ਲਈ ਆ ਥੱਲੇ ਬਾਲਟੀ ਰੱਖ ਦੇ ਲਾਈਆਂ ਨੇ ਕੇਲਾ ਹਾਂਜੀ ਹਾਂਜੀ ਸ਼ੂਗਰ ਹੈ ਤੁਹਾਨੂੰ ਇਹ ਖਾਬ ਚ ਕੇਲੇ ਵੀ ਆਏ ਸੀ ਮਿੱਠਾ ਹੁੰਦਾ ਕੇਲਾ ਤੁਹਾਨੂੰ ਸ਼ੂਗਰ ਆ ਤੇ ਕੋਈ ਗੱਲ ਨਹੀਂ ਉਹਨੇ ਬੜਾ ਕਾਕਾ ਇਹ ਛਿੱਲ ਕੇ ਖਾ ਲਈਏ ਨਾ ਫਿਰ ਇਹਦੇ ਚ ਸ਼ੂਗਰ ਨਹੀਂ ਰਹਿੰਦੀ ਹਾਂਜੀ ਨਹੀਂ ਵਾਕਈ ਕਹਿੰਦੇ ਆ ਨਵੇਂ ਹਕੀਮ ਤੋਂ ਸੁਣ ਲਿਆ ਨਹੀਂ ਇਹ ਮੈਂ ਵੀ ਸੁਣਿਆ ਕਹਿੰਦੇ ਛਿੱਲ ਕੇ ਖਾ ਲਈਏ ਨਾ ਤੇ ਸ਼ੂਗਰ ਨਹੀਂ ਰਹਿੰਦੀ ਚਲੋ ਹੈਲੋ ਇਹ ਛਿੱਲ ਕੇ ਖਾਓ ਛਿੱਲ ਕੇ ਨਹੀਂ ਖਾਣੇ ਹਾਂ ਛਿੱਲ ਕੇ ਕੇਲਾ ਖਾਣਾ ਅੱਛਾ ਛਿੱਲ ਕੇ ਖਾਣਾ ਛਿੱਲ ਕੇ ਆ ਵੀ ਰੱਖ ਲਓ ਇਹਦੇ ਚ ਇੱਕ ਹੋਰ ਕੇਲਾ ਪਵਾ ਲੈਣਾ ਕਵਰ ਹੈਗਾ ਤੁਹਾਡੇ ਕੋਲ ਇਹ ਕੋਈ ਗੱਲ ਸੁਣ ਮੇਰੀ ਅੱਕੂ ਤੇਰੀ ਜ਼ਮਾਨਤ ਤੇ ਮੈਂ ਹੁਣ ਤੂੰ ਆਇਆ ਕਿੱਦਾਂ ਮੈਨੂੰ ਇਹ ਦੱਸਤਾ ਆ ਮੈਂ ਆਇਆ ਤੇਰੇ ਨਾਲ ਹੀ ਸਾਡੀ ਰੌਣਕ ਆ ਸਾਡੇ ਪਿਓ ਦੀ ਨਿਸ਼ਾਨੀ ਬੜੀ ਰੌਣਕ ਆ ਵੀ ਇਹਦੇ ਨਾਲ ਹੀ ਰੌਣਕ ਆ ਸਾਡਾ ਘਰ ਸਾਡਾ ਬਜ਼ੁਰਗ ਚੱਲਣ ਡਿਆ ਮਾਨੋ ਜਿਹਨੇ ਵੱਡਿਆਂ ਦੀ ਇੱਜ਼ਤ ਨਹੀਂ ਕੀਤੀ ਉਹਨੇ ਕੀ ਕਰਨਾ ਦੁਨੀਆ ਤੇ ਬਜ਼ੁਰਗ ਆ ਸਾਡਾ ਫਟਾਫਟ ਅੱਜ ਮਾਰ ਗਿਆ ਭਲ ਕੇ ਦੂਜਾ ਦਿਨ ਕਾਕਾ ਦੂਜਾ ਦਿਨ ਕਿਦਾਂ ਕੀ ਕਿਦਾਂ ਦੂਜਾ ਦਿਨ ਹੀ ਹੋਣਾ ਯੰਗ ਮਤਾਂ ਵੀ ਹੁੰਦੀਆਂ ਮੈਂ ਆਇਆ ਬਾਨੋ ਨੂੰ ਲੈਣ ਹਾਂ ਬਿਲਕੁਲ ਮੈਨੂੰ ਨਾ ਘਰ ਵੱਡ ਖਾਂਦਾ ਇਹ ਵੱਡ ਖਾਂਦਾ ਘਰ ਆ ਕਿ ਕੁੱਤਾ ਬੰਨਿਆ ਵਾ ਤੁਸੀਂ ਤੇਰਾ ਕੋਈ ਤੁੱਕ ਬਣਦਾ ਬੋਲਣ ਦਾ ਲੈ ਕੇ ਆਇਆ ਬਾਬਾ ਜੀ ਖੁਦਾ ਦਾ ਖੌਫ ਕਰੋ ਤੇਰਾ ਤਮੀਜ਼ ਨਾਲ ਗੱਲ ਕਰ ਬਾਬਾ ਜੀ ਫਲਾਣਾ ਜੀ ਉਹ ਬਾਨੋ ਵੀ ਤੇ ਉਹ ਬਾਬਾ ਰੇੜੀ ਵਾਲਾ ਵਾ ਉਹ ਟਰਾਲੀ ਵਾਲਾ ਵਾ 4 ਦਿਨ ਤੇ ਹਜੇ ਹੋਏ ਆ ਉਹਦਾ ਪਿਓ ਆ 4 ਦਿਨ ਹੋਏ ਆ ਇਹਨੂੰ ਬਾਨੋ ਨੂੰ ਆਈ ਉਹ ਲੈਣ ਵੀ ਆ ਗਿਆ 4 ਦਿਨ ਹੋਏ ਆ 4 ਦਿਨ ਹੀ ਹੋ ਗਏ ਆ 4-5 ਹਫ਼ਤੇ ਹੋ ਗਏ ਦੇਖੋ ਗੱਲ ਸੁਣੋ ਮੇਰੀ ਅੱਕੂ ਤੇਰੀ ਗਾਰੰਟੀ ਤੇ ਕੁੜੀ ਭੇਜੀ ਬਿਲਕੁਲ ਸਾਡੀ ਗਾਰੰਟੀ ਤੂੰ ਮੇਰੇ ਨਾਲ ਭੇਜ ਇਨਸ਼ਾਅੱਲਾ ਉੱਠ ਬਾਨੋ ਤੂੰ ਕੌਣ ਹੁੰਦਾ ਐਵੇਂ ਕਹੀ ਜਾਂਦਾ ਉੱਠ ਬਾਨੋ ਕੌਣ ਹੁੰਦਾ ਮੈਂ ਗਰੰਟਡ ਸ਼ਾਦੀਆਂ ਨੂੰ ਭੇਜਦਾ ਮੈਂ ਭੇਜਦਾ ਤੂੰ ਹੀ ਭੇਜਦਾ ਮੇਰੀ ਇਜਾਜ਼ਤ ਤੋਂ ਬਗੈਰ ਉਹ ਕਿੱਦਾਂ ਜਾਊਗੀ ਮੈਂ ਦਰਅਸਲ ਦਵਾਈਆਂ ਭੁੱਲ ਗਈਆਂ ਕਿਹੜੀ ਕਿਦਾਂ ਖਾਣੀ ਮੇਰੀ ਤਬੀਅਤ ਨਹੀਂ ਠੀਕ ਵੇਖ ਨਾ ਅੱਜ ਮਰ ਜਾਏ ਭਲ ਕੇ ਦੂਜਾ ਦਿਨ ਉਹ ਤਾਂ ਤੂੰ ਛੇਤੀ ਨਹੀਂ ਮਾਰਨ ਡਿਆ ਚਲੋ ਤੀਜਾ ਦਿਨ ਕਰ ਲੈਨੇ ਦੇਖ ਗੱਲ ਸੁਣ ਮੇਰਾ ਹੱਕ ਬਣਦਾ ਮੈਂ ਘਰ ਚ ਧੀਆਂ ਲੈ ਜਾਣਾ ਧੀਆਂ ਨੂੰ ਪਿਓ ਖੜਦੇ ਨਹੀਂ ਖੜਦੇ ਨੇ ਉਹ ਕਿਤੇ ਗੈਰ ਚੱਲੀ ਕਿਤੇ ਅਕਲ ਕਰ ਜਾ ਮੈਂ ਫੇਰ ਇੱਥੇ ਲੋਕਾਂ ਦੇ ਤਰਲੇ ਰੋਟੀ ਤੋਂ ਕਰਦਾ ਫਿਰਾਂਗਾ ਤੇ ਹਟ ਜਾ ਫੇਰ ਮੈਨੂੰ ਨਹੀਂ ਤਰਲੇ ਕਰਨੇ ਬਣੇ ਉਹ ਵੀ ਕਰਨੀ ਹੈਗੀ ਤੇ ਤੂੰ ਵੀ ਚੱਲ ਉੱਥੇ ਚੱਲ ਕੇ ਜਿੱਥੇ ਮੀਣੀ ਖਾਈ ਜੀ ਤੂੰ ਵੀ ਖਾਈ ਜੀ ਇਹਨੂੰ ਝੋਟੀ ਦੇ ਨਾਲ ਬੰਨਣਾ ਇੱਥੇ ਉਹ ਖਾਂਦੀ ਇਹ ਵੀ ਕਿਤਾਬਾਂ ਖਾਈ ਇਹ ਵੀ ਕਿਤਾਬਾਂ ਖਾਊ ਨਵਾਂ ਜਿਹੜਾ ਕਮਰਾ ਬਣਾ ਰਿਹਾ ਨਾ ਮੈਂ ਉਹ ਕਿੱਥੋਂ ਤੱਕ ਪਹੁੰਚਿਆ ਉਹਦਾ ਦਰਵਾਜ਼ਾ ਲਾ ਕੇ ਗਿਆ ਸਿਰਫ ਛੱਤ ਪੈਣ ਵਾਲੀ ਆ ਮੈਂ ਕਹਿੰਦਾ ਕਿ ਜੀਲਾ ਜਾਵੇ ਜਾ ਕੇ ਆਪਣੇ ਹੱਥੀ ਛੱਤ ਪਵਾਵੇ ਇਹਨੇ ਉੱਥੇ ਰਹਿਣਾ ਉਹ ਬਾਬਾ ਜੀ ਸਾਨੂੰ ਲੋੜ ਹੀ ਨਹੀਂ ਛੱਤ ਦੀ ਅਸੀਂ ਕੀ ਕਰਨੀ ਆ ਛੱਤ ਸਾਡਾ ਘਰ ਵਾ ਸਾਨੂੰ ਵਸਣ ਦਵੋ ਆਏ ਦਿਨ ਤੁਰ ਪੈਨੇ ਹੋ ਕਰਦੇ ਤੁਸੀਂ ਕੀ ਹੋ ਗਿਆ ਆਰਾਮ ਨਾਲ ਬੋਲੋ ਆਰਾਮ ਨਾਲ ਬੋਲੇ ਆਰਾਮ ਨਾਲ ਬੋਲਣ ਵਾਲੀ ਗੱਲ ਕਰਦਾ ਬਾਬਾ ਮੇਰੀ ਤੇਰਾ ਨਾਲ ਗੱਲ ਨਹੀਂ ਮੇਰੀ ਗਰੰਟਡ ਨਾਲ ਗੱਲ ਹੈ ਇਹਨੇ ਗਾਰੰਟੀ ਦਿੱਤੀ ਜਿਹੜਾ ਹੱਥ ਜੋੜ ਕੇ ਪੈਰ ਫੜ ਕੇ ਲੈ ਕੇ ਆਇਆ ਗਾਰੰਟੀ ਦੇ ਕੇ ਬੈਂਕ ਵਾਲੇ ਨਹੀਂ ਆ ਕੇ ਗਰੰਟਰ ਨੂੰ ਫੜਦੇ ਉਹ ਇਹਦੇ ਗਰੰਟਰ ਲੈ ਆਇਆ ਉਹ ਬੈਠੀ ਆ ਜਾਣਾ ਚਾਹੁੰਦੀ ਹੈ ਤੂੰ ਗਾਰੰਟੀ ਤੇ ਕਢਾ ਕਿਸੇ ਤਰ੍ਹਾਂ
ਇਹ ਨਾ ਨਿਕਲੀ ਕਾਦੀ ਕਢਾਣੀ ਦੇਖੋ ਜੀ ਆ ਹੁਣ ਗੱਲਾਂ ਖਾਓ ਖਾਓ ਨਹੀਂ, ਖਾਓ ਮੇਰਾ ਦਿਲ ਨਹੀਂ ਕਰਦਾ ਖਾਣ ਨੂੰ ਜਿੱਦਾਂ ਦੀਆਂ ਗੱਲਾਂ ਕਰਦਾ ਸਿਆਣਿਆ ਨਾ ਏਦਾਂ ਬੋਲੀਦਾ ਓਏ ਆਹੋ ਯਾਰ ਉਹ ਧੀ ਆ ਉਹਨੇ ਵੇਚੀ ਆ ਤੇਰੇ ਨਾਲ ਵਿਆਹੀ ਆ ਪਿਓ ਵਾਲੀ ਜਾਣੀ ਨਹੀਂ ਪੈਸੇ ਵੱਟੇ ਮੈਂ ਤੇਰੇ ਕਦੋਂ ਕਿੰਨੇ ਆ ਪੈਸੇ ਵੱਟੇ ਤੇ ਫਿਰ ਤੂੰ ਕਿੱਦਾਂ ਨਹੀਂ ਮੇਰੀ ਕੁੜੀ ਨੂੰ ਭੇਜਦਾ ਕਿੱਦਾਂ ਉਹ ਨਹੀਂ ਵੇਚ ਦਾਂਗੇ ਯਾਰ ਤੂੰ ਕੌਣ ਹੁੰਨਾ ਡੱਕਣ ਵਾਲਾ ਗਰੰਟਡ ਮੈਂ ਬੰਦਾ ਹੀ ਆ ਮੈਂ ਉਹਦਾ ਮੈਂ ਹੀ ਧੋਰਨੀ ਆ ਆਖੇ ਤੂੰ ਕੌਣ ਹੁੰਨਾ ਤੇਰੀ ਮੇਰੀ ਗੱਲ ਹੀ ਨਹੀਂ ਮੈਨੂੰ ਤੇ ਇਹਨੇ ਅੱਕੂ ਨੇ ਗਰੰਟੀ ਦਿੱਤਾ ਇਹਨੂੰ ਲੈ ਜਾ ਫੇ ਘਰ ਯਾਰ ਇਹਨੂੰ ਲੈ ਜਾ ਘਰ ਮੇਰੇ ਤਾਏ ਦਾ ਘਰ ਆ ਮੇਰੇ ਤਾਏ ਦਾ ਘਰ ਆ ਮੈਂ ਨਹੀਂ ਜਾਂਦਾ ਜਾ ਸ਼ਾਦੀਆਂ ਨੂੰ ਲੈ ਜਾ ਉਧਰੋਂ ਉਹਦੇ ਪੇਕਿਆਂ ਨਾਲ ਹਜਾ ਕਰ ਉਹ ਲੜ ਕੇ ਨਹੀਂ ਗਈ ਲੜ ਕੇ ਨਹੀਂ ਗਈ ਪਿਓ ਨਹੀਂ ਲੈਣ ਆਉਂਦਾ ਮੈਂ ਆਪ ਛੱਡ ਕੇ ਆਪਣੀ ਭੇਜ ਦੇ ਭੇਜ ਇਹਨੂੰ ਸ਼ਾਦੀਆਂ ਨੂੰ ਭੇਜ ਦੇ ਉਧਰ ਦਾ ਪਿਓ ਆ ਬਿਮਾਰ ਆ ਉਹਨੂੰ ਕੋਈ ਚਾਹ ਪਾਣੀ ਕੋ ਪੁੱਛੇਗੀ ਅੱਗੋਂ ਠੰਡ ਆਉਂਦਾ ਹੀ ਆ ਸਾਰੀ ਰਾਤ ਮੈਂ ਅਮਨ ਮੈਂ ਤੇ ਮੇਰੀ ਪਤਨੀ ਗੋਗੇ ਨੇ ਵੀ ਆਪਣੀ ਜਨਾਨੀ ਨੂੰ ਭੇਜ ਦੇਣਾ ਦੋਨਾਂ ਨੂੰ ਛੜਿਆ ਨਾ ਲੜੀ ਲੜਨਾ ਆਪਸ ਚ ਕਰਦੇ ਆਪਸ ਚ ਓਏ ਅੱਗੇ ਤੈਨੂੰ ਕੋਲੇ ਪਖਾ ਕੇ ਦੇਣੇ ਉਹਨੇ ਤੇ ਆ ਦੇਣੇ ਨਹੀਂ ਹਾਂ ਮੈਂ ਹੀ ਕੋਲੇ ਪਖਾ ਕੇ ਦੇਣੀ ਆ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਹਾਂਜੀ ਇੱਕ ਸੇਬਰ ਫੜਾ ਸ ਸੇਬ ਬੜੀ ਪਰਿਆ ਕੀਤੀ ਹੋ ਬਈ ਤੇ ਅੱਗੇ ਅੱਗੇ ਤੁਹਾਨੂੰ ਕੱਟ ਕੇ ਦਿੱਤੇ ਸੀ ਕੱਟਿਆਂ ਦਾ ਮਜ਼ਾ ਨਹੀਂ ਆਂਦਾ ਆ ਨਹੀਂ ਹੁਣ ਕੱਟਿਆ ਉਦੋਂ ਜਦੋਂ ਤੁਸੀਂ ਪਏ ਹੋਣਾ ਲੰਮੇ ਹਰ ਚੀਜ਼ ਕੱਟਣੀ ਆ ਉੱਤੇ ਕੇਲੇ ਅੱਧੇ ਅੱਧੇ ਸੇਬ ਅੱਧੇ ਅੱਧੇ ਲੋਕਾਂ ਨੇ ਖਾਣਾ ਵੀ ਆ ਤੇ ਇਹ ਵੀ ਕਹਿਣਾ ਕੱਟੇ ਖਾਓ ਤੁਹਾਡੀ ਰੈਸਲ ਹੋ ਜਾਏ ਇਹ ਗੱਲ ਸੁਣ ਮੇਰੀ ਉਹ ਮਾਨੋ ਤੂੰ ਆਪਣੇ ਕੱਪੜੇ ਕੁਪੜੇ ਚੁੱਕ ਇਹ ਕੌਣ ਹੁੰਦਾ ਤੇ ਯਾਰ ਤੂੰ ਕੌਣ ਹੁੰਨਾ ਭਰਾਵਾ ਤੂੰ ਆਪਣੇ ਘਰ ਦਾ ਜ਼ਿੰਮੇਦਾਰ ਆ ਮੈਂ ਵੀ ਨਾ ਤੋਰੀ ਜਾ ਉਹਨੂੰ ਮੈਂ ਇੱਥੇ ਮੁੜ ਕੇ ਦਰਬਦਾਰ ਹੁੰਦਾ ਫਿਰਦਾ ਦਰਬਦਾਰ ਮੈਂ ਵੀ ਘਰ ਹੀ ਆ ਦੋਵੇਂ ਭਰਾ ਰੋਟੀ ਪਕਾਵਾਂਗੇ ਆਪ ਖਾਵਾਂਗੇ ਛੜੇ ਅਸੀਂ ਆਪ ਪਕਾਉਣੀ ਰੋਟੀ ਇੱਕ ਗੱਲ ਜੇਨ ਚ ਰੱਖਣੀ ਹਾਂਜੀ ਆ ਸਾਰਾ ਫਰੂਟ ਛਾਪਰ ਚ ਬਾਅਦ ਤੇ ਚੱਲ ਕੇ ਖਾਵਾਂ ਉਹ ਖਲੋਗਾ ਬਾਬਾ ਛਾਪਰ ਚ ਪਾ ਮੰਡੀ ਵੀ ਆਈ ਕੁੜੀ ਤੂੰ ਮੰਡੀ ਇੱਕ ਮੇਰੀ ਗੱਲ ਓਏ ਮੰਡੀ ਦਾ ਨਾਂ ਨਹੀਂ ਲੈਣਾ ਹੈ ਮੰਡੀ ਦਾ ਨਾਂ ਨਹੀਂ ਲੈਣਾ ਮੈਂ ਕੋ ਤੇਰੇ ਕੋ ਮੁੱਲ ਨਹੀਂ ਵਟਿਆ ਧੀ ਵਿਆਹੀ ਆ ਤੇਰੇ ਨਾਲ ਉਹ ਵਿਆਹੀ ਆ ਤੇ ਹੁਣ ਉਹਨੂੰ ਟਿਕ ਵੀ ਲੈਣ ਦੇ ਕਿ ਘੜੀ ਮੁੜੀ ਆਉਣ ਜਾਣ ਚ ਵਿਆਹੀ ਆ ਕੁੜੀ ਅਚਾਰ ਪੰਜ ਹਫ਼ਤੇ ਰਹਿ ਲੈ ਹੋਰ ਕੀ ਹੋਣਾ ਚਾਹੀਦਾ ਕਿਉਂ ਕੱਲਾ ਕੱਲਾ ਦਿਨ ਗਿਣਦਾ ਧੀ ਦਾ ਨੂੰ ਵਸਣ ਦੇ ਚਲੋ ਇੱਕ ਮਿੰਟ ਉੱਥੇ ਕੈਲੰਡਰ ਤੇ ਕਹਿੰਦਾ ਇੱਕ ਦਿਨ ਹੋ ਗਿਆ 2 ਦਿਨ ਕਾਟੇ ਲਈ ਜਾਂਦਾ ਤੈਨੂੰ ਉਹ ਤੈਨੂੰ ਕੈਂਸਰ ਜਿਗਰ ਦਾ ਟੁਕੜਾ ਤੈਨੂੰ ਦਿੱਤਾ ਉਹਨੇ ਹੈ ਟਕੇ ਟਕੇ ਦੀਆਂ ਗੱਲਾਂ ਕਰਦਾ ਹੈ ਮੁੱਲ ਵਟਿਆ ਕਿ ਉਹ ਕੈਲੰਡਰ ਤੇ ਤੂੰ ਕੱਲਾ ਕੱਲਾ ਦਿਨ ਘੜੀ ਘੜੀ ਕਹੀ ਜੋ ਮੁੱਲ ਵਟਿਆ ਤੂੰ ਪੁਰਾਣਾ ਖਾਤਾ ਹੀ ਨਾ ਕੱਢ ਲੈ ਅਗਲਾ ਮੇਰੀ ਗੱਲ ਸੁਣ ਯਾਰ ਕੋਈ ਗੱਲ ਆ ਬਾਬੇ ਦੀ ਕਰਨ ਵਾਲੀ ਕੈਲੰਡਰ ਤੇ ਕੱਲਾ ਕੱਲਾ ਤਰੀਕ ਇੰਜ ਕਰਕੇ ਰੋਜ਼ ਕੱਟਦਾ ਕੈਂਸਰ ਆ ਤੈਨੂੰ ਓਏ ਮੇਰੇ ਦਿਨ ਥੋੜੇ ਰਹਿ ਗਏ ਤੇਰੇ ਇੱਕ ਮਿੰਟ ਨਾ ਬਾਬਾ ਜੀ ਤੁਸੀਂ ਬੋਲਣਾ ਤਾਂ ਆ ਨਾ ਤੂੰ ਬੋਲਣਾ ਬਾਨੋ ਬੈਠੀ ਬਾਨੋ ਤੂੰ ਜਾਣਾ ਚਾਹੁੰਦੀ ਹੈ ਹਾਂਜੀ ਹੈਲੋ ਉੱਠ ਕੱਪੜੇ ਪਾ ਕੀ ਗੱਲ ਵਾ ਐਡੇ ਅਦਬ ਨਾ ਹਾਂਜੀ ਕਹਿਤਾ ਤੂੰ ਕੱਪੜੇ ਬੰਨ ਕੱਪੜੇ ਬੰਨ ਮੈਂ ਵੇਖਦਾ ਕਿੱਦਾਂ ਰੋਕਦਾ ਕੋਈ ਨਹੀਂ ਜਾਣਾ ਮੈਂ ਛਿੱਤਰ ਮਾਰੂੰਗਾ ਵੱਡਾ ਭਰਾ ਛਿੱਤਰ ਚੱਲ ਬਾਬਾ ਤੂੰ ਬਾਹ ਫੜ ਦੀ ਲੈ ਚੱਲ ਚੱਲ ਤੂੰ ਕੀ ਆ ਹਾਂ ਚੱਲ ਕੀ ਆ ਬਾਬਾ ਜੀ ਕੀ ਆ ਕਹਿ ਜੋ ਸੇਬ ਲੈ ਆ ਕੇ ਫੜ ਤੂੰ ਆਪਣਾ ਸੇਬ ਅਸੀਂ ਸਾਡੇ ਕੋ ਆਪਣੇ ਬੜੇ ਸੇਬ ਅਗੜੀਏ ਚੱਲ ਅੱਗੇ ਗੱਲ ਸੁਣ ਮੇਰੀ ਹੁਣ ਤੂੰ ਸੋਚ ਸਮਝ ਕੇ ਗਰੰਟੜਾ ਬਣ ਕੇ ਆਈ ਆ ਮੈਂ ਆ ਗਿਆ ਚੱਲ ਤੂੰ ਲੈ ਜਾ ਚੱਲ 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 ਦੇਖ ਲੈਣਾ ਤੈਨੂੰ ਤੁਰ ਪੀ ਇੱਥੇ ਮੈਂ ਤੂੰ ਇਹਨੂੰ ਨਾ ਪਿੱਛੇ ਕੱਪੜੇ ਮੈਂ ਦੇ ਆਵਾਂਗਾ ਪਿੱਛੇ ਬੰਨ ਕੇ ਹਾਂਜੀ ਤੂੰ ਗਰੰਟੜਾ ਮੈਂ ਗਰੰਟਡ ਹੁਣ ਤੂੰ ਇਹਦੇ ਨਾਲ ਨਹੀਂ ਆ ਹੁਣ ਮੈਂ ਗਾਰੰਟੀ ਨਾ ਦਿੱਤੀ ਆ ਮੈਂ ਲੈ ਕੇ ਵੀ ਆ ਸਕਦਾ ਮੈਂ ਸਮਝਾਤਾ ਹੋਇਆ ਇੱਧਰ ਵਿਚਾਰੇ ਮਿਲੇ ਤਾਂ ਦੋਨੇ ਰੋਂਦੇ ਹੋਣੇ ਬਹਿ ਕੇ ਅਗਲੀ ਵੀਡੀਓ 'ਚ ਦੋਨੇ ਰੋਣਗੇ ਮੈਨੂੰ ਲੱਗਦਾ ਬਹੁਤ ਹੀ ਵਧੀਆ ਤੇ ਫਨੀ ਵੀਡੀਓ ਸੀਗੀ ਇਹਨਾਂ ਨੇ ਬਹੁਤ ਸਾਰੇ ਦੋਸਤ ਕਮੈਂਟ ਕਰ ਰਹੇ ਸੀ ਇਹਨਾਂ ਦੀ ਨਵੀਂ ਵੀਡੀਓ ਆ ਗਈ ਸੋ ਜਿਹੜੀ ਲਾਸਟ ਵੀਡੀਓ ਆਪਾਂ ਬਣਾਈ ਸੀ ਜੋਗੀ ਵਾਲੀ ਉਸ ਤੋਂ ਬਾਅਦ ਜਿਹੜੀ ਫਨੀ ਵੀਡੀਓ ਉਹ ਅਸੀਂ ਇਹੀ ਲੈ ਕੇ ਆਏ ਹਾਂ ਤੇ ਬਹੁਤ ਵਧੀਆ ਇੱਕ ਕਨਸੈਪਟ ਸੀਗਾ ਵੀ ਆਪਸ 'ਚ ਦੋ ਭਰਾ ਲੜ ਰਹੇ ਨੇ ਤੇ ਉਹ ਜਿਹੜਾ ਬੀਵੀ ਦਾ ਜਿਹੜਾ ਫਾਦਰ ਆ ਉਹ ਉਹਨੂੰ ਦੀ ਗੋਗਾ ਸਾਹਿਬ ਦੀ ਬੀਵੀ ਲੈਣ ਆਉਂਦਾ ਆ ਤੇ ਹੁਣ ਜਿਹੜੀ ਅਗਲਾ ਇਹਨਾਂ ਦੀ ਵੀਡੀਓ ਆਊਗੀ ਉਹਦੇ ਵਿੱਚ ਇਹੀ ਜ਼ਿਆਦਾ ਦਿਖਾਇਆ ਜਾਊਗਾ ਕਿ ਉਹ ਗਰੰਟੀ ਨਹੀਂ ਭਰੂਗਾ ਜਿੱਥੇ ਤੱਕ ਮੈਨੂੰ ਲੱਗ ਰਿਹਾ ਤੇ ਬਹੁਤ ਵਧੀਆ ਬਾਕੀ ਤੁਸੀਂ ਆਪਣੇ ਕਮੈਂਟਾਂ ਦੇ ਵਿਚਾਰ ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਅੱਜ ਲਈ ਇੰਨਾ ਹੀ ਫੇਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ।